ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 29 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨ ਹੋਜ਼ੇ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਤੋਂ ਪਹਿਲਾਂ ਸਰੋਤਿਆਂ ਨੂੰ ਯਾਦ ਹੈ ਵੀ ਸਵੇਰੇ ਵੀ ਆਪਾਂ ਡਿਸਕਸ ਕੀਤਾ ਸੀ ਵੀ ਅੱਜ ਮੈਮੋਰੀਅਲ ਡੇ ਆ। ਮੈਮੋਰੀਅਲ ਡੇ ਵਾਲੇ ਦਿਨ ਆਪਾਂ ਉਹਨਾਂ ਹੀ ਸਾਰੇ ਫੌਜੀ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੁਲਕ ਦੇ ਲਈ, ਅਮਰੀਕਾ ਦੇ ਲਈ ਆਪਣੀ ਜਾਨ ਦੇ ਦਿੱਤੀ ਹੈਗੀ ਆ। ਜਿਨ੍ਹਾਂ ਦੇ ਵਿੱਚ ਪੰਜਾਬੀ ਵੀ ਸੀ, ਉਹ ਵੀ ਆਪਾਂ ਤੁਹਾਡੇ ਨਾਲ ਸਵੇਰੇ ਵੀ ਦੁਪਹਿਰੇ ਵੀ ਸ਼ੋਅ ਕੀਤਾ ਕਿਸ ਤਰ੍ਹਾਂ ਉਦੇ ਸਿੰਘ ਟੌਂਕ, ਕਾਰਪੋਰਲ ਗੁਰਪ੍ਰੀਤ ਸਿੰਘ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਆ ਅਫਗਾਨਿਸਤਾਨ ਤੇ ਇਰਾਕ ਵਾਰਸ ਦੇ ਵਿੱਚ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਇੱਕ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਸੁਝਾਅ ਦੇਣਾ ਆ। ਅੱਜ ਮੈਮੋਰੀਅਲ ਡੇ ਆ। ਲਗਭਗ ਹਰ ਇੱਕ ਹਾਈਵੇ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰੈਜ਼ੈਂਸ ਆ। ਵੱਡੀ ਗਿਣਤੀ 'ਚ ਹੀ ਟਿਕਟਾਂ ਦੇ ਰਹੀ ਆ। ਸੋ ਇੱਕ ਤਾਂ ਇਹ ਆ ਵੀ ਕੋਈ ਡਰਿੰਕ ਕਰਕੇ ਡਰਾਈਵ ਨਾ ਕਰੋ, ਤੇ ਜਦੋਂ ਤੁਸੀਂ ਡਰਾਈਵ ਕਰ ਰਹੇ ਆ ਜੋ ਲਿਮਿਟ ਆ ਉਸੇ ਲਿਮਿਟ ਦੇ ਹਿਸਾਬ ਨਾਲ ਚੱਲੋ, ਨਹੀਂ ਤਾਂ ਤੁਹਾਨੂੰ ਜਿਹੜੀ ਆ ਟਿਕਟ ਮਿਲ ਜਾਣੀ ਆ। ਸੋ ਛੁੱਟੀ ਵਾਲਾ ਦਿਨ ਫਿਰ ਅੱਜ ਕੱਲ੍ਹ ਟਿਕਟਾਂ USA ਦੇ ਵਿੱਚ ਬੜੀਆਂ ਮਹਿੰਗੀਆਂ, $500 ਤੋਂ ਥੱਲੇ ਕੋਈ ਟਿਕਟ ਨਹੀਂ ਹੈ। ਸੋ ਸਾਰੇ ਜਣੇ ਇਹ ਧਿਆਨ ਰੱਖਿਓ ਜੀ। ਬਿਲਕੁਲ। ਤੇ ਅਗਲੀਆਂ ਜਿਹੜੀਆਂ ਖਬਰਾਂ ਜਿਹੜਾ ਹਰਜੋਤ ਸਿੰਘ ਜੀ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕੈਵਨ ਮੈਕਾਰਥੀ ਤੇ ਪ੍ਰੈਜ਼ੀਡੈਂਟ ਬਾਈਡਨ, ਇਹਨਾਂ ਦੀ ਆਪਸ ਦੇ ਵਿੱਚ ਸਮਝੌਤਾ ਜਿਹੜਾ ਹੋਇਆ ਹੈ, ਇਸ ਦੇ ਵਿੱਚ ਜਿਹੜਾ ਡੈਟ ਸੀਲਿੰਗ ਦੀ ਡੀਲ ਨੂੰ ਲੈ ਕੇ ਜਿਹੜੀ ਚਰਚਾ ਹੋਈ ਆ, ਵਰਕ ਰਿਕੁਆਇਰਮੈਂਟ ਦੇ ਵਿੱਚ ਵਾਧਾ ਕੀਤਾ ਗਿਆ ਆ ਜਿਹੜੇ ਸਨੈਪ ਪ੍ਰੋਗਰਾਮਸ ਆ ਉਹਨਾਂ ਦੇ ਲਈ, ਤੇ ਜਿਹੜੇ ਵੀ ਕੈਸ਼ ਵੈਲਫੇਅਰ ਪ੍ਰੋਗਰਾਮਸ ਆ ਉਸ ਨੂੰ। ਪਰ ਕਹਿੰਦੇ ਜਿਹੜੀ ਮੈਡੀਕੇਡ ਦੀ ਰਿਕੁਆਇਰਮੈਂਟ ਆ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਫੂਡ ਸਟੈਂਪ ਐਕਸੈਸ ਜਿਹੜੇ ਵੈਟਰਨ ਤੇ ਹੋਮਲੈਸ ਲੋਕ ਆ ਉਹਨਾਂ ਦੇ ਲਈ ਐਕਸੈਸ ਨੂੰ ਵਧਾਇਆ ਗਿਆ ਆ। ਇੱਥੋਂ ਤੱਕ ਕਿ ਜਿਹੜੇ ਬੱਚੇ ਜਿਹੜੇ ਫੋਸਟਰ ਕੇਅਰ ਸਿਸਟਮ ਤੋਂ ਟ੍ਰਾਂਜੀਸ਼ਨ ਆਊਟ ਹੋ ਰਹੇ ਆ, ਉਹਨਾਂ ਦੇ ਲਈ ਵੀ ਫੂਡ ਸਟੈਂਪ ਐਕਸੈਸ ਨੂੰ ਵਧਾਇਆ ਜਾ ਰਿਹਾ ਆ। ਇਹ ਐਗਰੀਮੈਂਟ ਪਾਸ ਹੁੰਦਾ ਆ ਕਿ ਨਹੀਂ, ਇਹ ਦੇਖਣ ਵਾਲੀ ਗੱਲ ਆ। ਕੁਛ ਕੁ ਕੰਜ਼ਰਵੇਟਿਵ ਤੇ ਕੁਛ ਕੁ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ, ਉਹਨਾਂ ਨੇ ਅਜੇ ਆਪਣੇ ਜਿਹੜੇ ਪੱਤੇ ਆ ਪੂਰੀ ਤਰ੍ਹਾਂ ਇਹ ਖੋਲ੍ਹੇ ਨਹੀਂ ਹੈਗੇ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀਆਂ ਦੇ ਦੁਆਰਾ ਇਸ ਨੂੰ ਹਾਈਲਾਈਟ ਕੀਤਾ ਗਿਆ ਆ ਵੀ ਜਿਹੜਾ ਵੈਟਰਨਸ ਦੀ ਐਕਸੈਸ ਆ ਉਹ ਵਧੀ ਆ, ਉਹ ਮੇਨ ਹਾਈਲਾਈਟ ਦੇ ਤੌਰ ਦੇ ਉੱਤੇ ਦੱਸ ਰਹੇ। ਕਹਿੰਦੇ ਵੀ ਇਹ ਸਾਡੀ ਇੱਕ ਵੱਡੀ ਜਿਹੜੀ ਜਿੱਤ ਹੋਈ ਆ। ਉੱਧਰ ਜਿਹੜੇ ਲਿਬਰਲ ਡੈਮੋਕ੍ਰੇਟ ਤੇ ਐਕਟਿਵਿਸਟ ਆ, ਉਹਨਾਂ ਨੇ ਕਿਹਾ ਵੀ ਜਿਹੜੇ ਗਰੀਬ ਲੋਕ ਇਹਨਾਂ ਚੇਂਜਸ ਨੂੰ ਲੈ ਕੇ ਚਰਚਾ ਕਰ ਰਹੇ ਆ, ਉਹਨਾਂ ਦੇ ਲਈ ਇਹ ਸਾਰਾ ਕੰਮ ਔਖਾ ਹੋ ਗਿਆ। ਕਹਿੰਦੇ ਅੱਗੇ ਜੌਬ ਉਹਨਾਂ ਦੇ ਕੋਲ ਹੈ ਨਹੀਂ, ਤੇ ਹੁਣ ਹੋਰ ਜ਼ਿਆਦਾ ਕੰਮ ਕਰਕੇ ਜੇ ਸਹਾਇਤਾ ਮਿਲੂਗੀ ਤਾਂ ਉਹ ਇੱਕ ਕਾਊਂਟਰ ਪ੍ਰੋਡਕਟਿਵ ਹੋਊਗਾ। ਇਹ ਜਿਹੜੇ ਲਿਬਰਲ ਡੈਮੋਕ੍ਰੇਟਸ ਆ ਉਹ ਆ ਰਹੇ ਆ। ਰਿਪਰੈਜ਼ੈਂਟੇਟਿਵ ਪ੍ਰਮਿਲਾ ਜੈਪਾਲ ਜਿਹੜੇ ਡੈਮੋਕ੍ਰੇਟ ਨੇ ਵਾਸ਼ਿੰਗਟਨ, ਉਹਨਾਂ ਨੇ ਕਿਹਾ ਵੀ ਜਿਹੜੇ ਵਰਕ ਰਿਕੁਆਇਰਮੈਂਟ ਦੀਆਂ ਪ੍ਰੋਵੀਜ਼ਨਸ ਆ, ਇਹ ਬਹੁਤ ਹੀ ਟੈਰੀਬਲ, ਐਬਸੋਲੂਟਲੀ ਟੈਰੀਬਲ ਪਾਲਿਸੀ ਉਹਨਾਂ ਨੇ ਇਸ ਬਾਬਤ ਆਖਿਆ ਹੈਗਾ ਆ। ਸੋ ਹੁਣ ਇਹ ਐਗਰੀਮੈਂਟ ਦੇ ਤਹਿਤ ਸੋ ਕਾਲਡ ਏਬਲ ਬੋਡੀ ਅਡਲਟਸ, ਜਿਹੜੇ ਕਿ 54 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਆ, ਜਿਨ੍ਹਾਂ ਦੇ ਨਿਆਣੇ ਨਹੀਂ ਹੈਗੇ, ਉਹਨਾਂ ਨੂੰ ਕੰਮ ਕਰਨਾ ਪਊਗਾ ਜਾਂ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਪਊਗਾ। ਘੱਟੋ ਘੱਟ ਮਹੀਨੇ 'ਚ 80 ਘੰਟੇ ਜਿਹੜੇ ਫੂਡ ਸਟੈਂਪ ਆ ਐਕਸਟੈਂਡਡ ਪੀਰੀਅਡ ਆਫ ਟਾਈਮ ਦੇ ਲਈ, ਵੱਧ ਸਮੇਂ ਲਈ ਜੇ ਉਹ ਲੈਣਾ ਚਾਹੁੰਦੇ ਨੇ। ਅਦਰਵਾਈਜ਼ ਕਹਿੰਦੇ ਵੀ ਉਹਨਾਂ ਦੇ ਜਿਹੜੇ ਬੈਨੀਫਿਟ ਆ 3 ਸਾਲਾਂ ਦੇ ਪੀਰੀਅਡ ਦੇ ਵਿੱਚ ਮਹਿਜ 3 ਮਹੀਨੇ ਹੀ ਮਿਲਿਆ ਕਰਨਗੇ। ਤੇ ਜਿਹੜੀਆਂ ਕਰੰਟ ਰਿਕੁਆਇਰਮੈਂਟ ਆ, ਇਹ ਜਿਹੜੀਆਂ 49 ਸਾਲ ਤੇ ਉਸ ਤੋਂ ਘੱਟ ਉਮਰ ਦੇ ਲੋਕਾਂ ਦੇ ਲਈ ਅਪਲਾਈ ਹੁੰਦੀਆਂ। ਇਹਨਾਂ ਨੇ ਇਸ ਦੇ ਵਿੱਚ 5 ਸਾਲ ਦਾ ਹੋਰ ਇਜ਼ਾਫਾ ਆ ਉਹ ਕਰ ਦਿੱਤਾ ਹੈ। ਇਸ ਡੈਟ ਸੀਲਿੰਗ ਡੀਲ ਦੇ ਤਹਿਤ ਐਗਰੀਕਲਚਰ ਡਿਪਾਰਟਮੈਂਟ ਨੂੰ ਇਹ ਰਿਕੁਆਇਰਮੈਂਟ ਪੇਸ਼ ਕੀਤੀ ਗਈ ਆ ਵੀ ਜਿਹੜੀਆਂ ਐਪਲੀਕੇਸ਼ਨਸ ਉਹਨਾਂ ਨੂੰ ਆ ਰਹੀਆਂ, ਉਹਨਾਂ ਨੂੰ ਪਬਲਿਕ ਕਰਨਾ ਪਊਗਾ
ਜਿਹੜੀਆਂ ਸਟੇਟ ਸਬਮਿਟ ਕਰਦੀਆਂ ਆ, ਜਿਹੜੀਆਂ ਵਰਕ ਰਿਕੁਆਇਰਮੈਂਟ ਨੂੰ ਵੇਵ ਆਫ ਕਰਨ ਦੇ ਲਈ ਆਖਦੇ ਆ, ਖਾਸ ਕਰਕੇ ਉਹਨਾਂ ਏਰੀਆਜ਼ ਦੇ ਵਿੱਚ ਜਿੱਥੇ ਹਾਈ ਅਨਇੰਪਲੋਇਮੈਂਟ ਹੋਵੇ, ਤੇ ਨਾਲ ਹੀ ਉਹਨਾਂ ਲੋਕਾਂ ਦਾ ਸ਼ੇਅਰ ਆ ਉਹ ਵੀ ਘਟਾਊਗੀ ਜਿੱਥੇ ਜਿਸ ਸੂਬੇ ਦੇ ਵਿੱਚ 8% ਜਿਹੜੇ ਟੋਟਲ ਬੈਨੀਫਿਸ਼ਰੀਜ਼ ਆ 8 ਤੋਂ ਸਿਰਫ 12 ਦੇ ਵਿੱਚੋਂ ਕਹਿੰਦੇ 8% ਹੀ ਜਿਹੜੇ ਬੈਨੀਫਿਸ਼ਰੀ ਟੋਟਲ ਆ ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾ ਸਕਦਾ ਹੈ। ਐਂਟੀ ਪਾਵਰਟੀ ਐਡਵੋਕੇਸੀਜ਼ ਨੇ ਜਿਹੜੀਆਂ ਐਡੀਸ਼ਨਲ ਐਗਜ਼ੈਂਪਸ਼ਨਸ ਦਿੱਤੀਆਂ ਗਈਆਂ ਆ ਉਸ ਦੀ ਜਿਹੜੀ ਸ਼ਲਾਘਤ ਜਿਹੜੀ ਉਹ ਕੀਤੀ ਹੈਗੀ ਆ, ਪਰ ਹੁਣ ਇਹ ਮਸਲਾ ਜਿਹੜਾ ਹਰਜੋਤ ਸਿੰਘ ਜੀ ਹੁਣ ਡੀਲ ਬਣਨ ਤੋਂ ਬਾਅਦ ਦੇ ਵਿੱਚ ਵਰਕ ਰਿਕੁਆਇਰਮੈਂਟ ਦੇ ਉੱਤੇ ਆ ਕੇ ਜਿਹੜਾ ਹੁਣ ਘੁੰਮਣ ਜਾ ਰਿਹਾ ਆ। 42 ਮਿਲੀਅਨ ਲੋਕ ਉਹਨਾਂ ਨੂੰ ਸਨੈਪ ਦੇ ਪ੍ਰੋਗਰਾਮ ਦੇ ਤਹਿਤ ਬੈਨੀਫਿਟਸ ਮਿਲ ਰਹੇ ਸੀਗੇ ਫਰਵਰੀ ਮਹੀਨੇ ਦੇ ਵਿੱਚ, ਜਿਹੜੇ ਕਿ 2 ਵਰੇ ਪਹਿਲਾਂ 3 ਵਰੇ ਪਹਿਲਾਂ ਇਹ ਤਕਰੀਬਨ 37 ਮਿਲੀਅਨ ਸੀਗੇ। ਸੋ ਉਹ ਵਧੇ ਹੈਗੇ ਆ ਕੋਵਿਡ ਤੋਂ ਬਾਅਦ ਦੇ ਵਿੱਚ। ਸੋ ਲੈਟਸ ਸੀ ਕੀ ਇਸ ਦੇ ਵਿੱਚ ਹੁਣ ਹੋਊਗਾ, ਪਰ ਇਹ ਮਸਲਾ ਜਿਹੜਾ ਹੁਣ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਹਾਂ ਵੀ ਇੱਕ ਦੂਜੇ ਦੇ ਨਾਲ ਸਿੰਘ ਫਸਾਉਣ ਵਾਲਾ ਬਣਦਾ ਜਾਵੇਗਾ। ਗਲੋਬਲ ਮਾਰਕੀਟਸ ਤੇ ਇਹਦਾ ਬਹੁਤ ਜ਼ਿਆਦਾ ਅਸਰ ਪਿਆ ਕਿਉਂਕਿ ਸਾਰੇ ਦੁਨੀਆ ਦੇ ਮੁਲਕ ਇਸ ਦੀ ਖੁਸ਼ੀ ਮਨਾ ਰਹੇ ਆ ਵੀ ਯੂਐਸ ਦੀ ਡੈਫਟ ਸੀਲਿੰਗ ਡੀਲ ਆਲਮੋਸਟ ਡਨ ਹੈਗੀ ਆ। ਈਵਨ ਦੋ ਯੂਕੇ ਤੇ ਯੂਐਸਏ ਦੇ ਵਿੱਚ ਅੱਜ ਸਟਾਕ ਮਾਰਕੀਟਸ ਬੰਦ ਆ ਮੈਮੋਰੀਅਲ ਡੇ ਨੂੰ ਲੈ ਕੇ, ਪਰ ਜੋ ਫਿਊਚਰਸ ਹੈਗੇ ਆ ਉਹ ਉੱਪਰ ਗਏ ਆ। ਨੈਸਡੈਕ ਦੇ ਫਿਊਚਰ 0.35% ਉੱਪਰ ਗਏ, S&P ਫਿਊਚਰ 0.3 ਤੇ ਯੂਐਸ ਮਾਰਕੀਟਸ ਨੇ ਗੇਨ ਕੀਤਾ ਹੈਗਾ। ਇਸ ਤੋਂ ਬਿਨਾਂ ਟਰਕੀ ਵਾਲਿਆਂ ਨੂੰ ਕਾਫੀ ਝਟਕਾ ਲੱਗਾ, ਉਹਨਾਂ ਦਾ $1 ਦੇ ਬਰਾਬਰ ਜੋ ਲੀਰਾ ਆ ਉਹ 20.10 ਡਾਊਨ ਚਲਾ ਗਿਆ ਕਿਉਂਕਿ ਐਰਦੋਗਨ ਜੋ ਉਹਨਾਂ ਪ੍ਰੈਜ਼ੀਡੈਂਟ ਫਿਰ ਇਲੈਕਟ ਹੋ ਗਿਆ ਉੱਥੇ ਦਾ। ਏਸ਼ੀਆ ਦੀਆਂ ਜੋ ਮਾਰਕੀਟਸ ਹੈਗੀਆਂ ਆ ਉਹ ਹਾਇਰ ਗਈਆਂ ਹੈਗੀਆਂ 0.9%, ਚਾਈਨਾ ਸ਼ੰਘਾਈ ਦੀ ਵੀ ਅਪ ਗਈ ਆ, ਹਾਂਗਕਾਂਗ ਦੀ ਵੀ ਜੋ ਆ ਮਾਰਕੀਟ ਅਪ ਗਈ ਹੈਗੀ ਆ। ਤੇ ਅਗਲੀ ਖਬਰ ਵੱਲ ਚਲੀਏ, ਜੋ ਲੋਕਲ ਕੁਝ ਖਬਰਾਂ ਆਪਾਂ ਉਹ ਵੀ ਸਾਂਝੀਆਂ ਕਰਨੀਆਂ। ਸੈਨੋਜ਼ੇ ਤੋਂ ਖਬਰ ਆ ਰਹੀ ਆ, ਸੈਨੋਜ਼ੇ ਦੇ ਵਿੱਚ ਇੱਕ ਬੰਦੇ ਨੇ ਆਪਣੇ ਹਸਪੀਟਲ ਤੋਂ ਉਹਦੇ ਆਕਸੀਜਨ ਦਾ ਟੈਂਕ ਵੀ ਲੱਗਾ ਹੋਇਆ ਸੀ, ਛਾਲ ਮਾਰ ਦਿੱਤੀ ਤੇ ਲੱਕਲੀ ਉਹ ਸਰਵਾਈਵ ਕਰ ਗਿਆ ਹੈਗਾ। ਇਹ ਸੈਨੋਜ਼ੇ ਦੇ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਜਿਸ ਟਾਈਮ ਦੇ ਉੱਤੇ ਉਸਨੇ ਵੀਰਵਾਰ ਸ਼ਾਮ ਨੂੰ ਵਿੰਡੋ ਦੇ ਵਿੱਚੋਂ ਛਾਲ ਮਾਰੀ। ਜਦੋਂ ਛਾਲ ਮਾਰੀ ਆਕਸੀਜਨ ਦਾ ਟੈਂਕ ਵੀ ਉਹਦੇ ਨਾਲ ਲੱਗਾ ਹੋਇਆ ਸੀ, ਆਲਮੋਸਟ 20 ਫੁੱਟ ਡੂੰਘਾ ਥੱਲੇ ਉਹ ਡਾਊਨ ਡਿੱਗਿਆ ਤੇ ਕਹਿੰਦੇ ਪਈ ਉਹਨੂੰ ਲਾਈਫ ਥ੍ਰੈਟਨਿੰਗ ਇੰਜਰੀਜ਼ ਉਸ ਟਾਈਮ ਦੇ ਉੱਤੇ ਹੋ ਗਈਆਂ ਤੇ ਉਸ ਨੂੰ ਡੈਡ ਵੀ ਉਸ ਮੌਕੇ ਦੇ ਉੱਤੇ ਪ੍ਰਨਾਊਂਸ ਕਰ ਦਿੱਤਾ ਗਿਆ ਤੇ ਜੋ ਪੁਲਿਸ ਆ ਉਹ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਆ। ਇਹ ਸੈਨੋਜ਼ੇ ਦੇ ਹਸਪੀਟਲ ਵਿੱਚ ਵਾਪਰਿਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਆਪਾਂ, ਦੇਖੋ ਪਹਿਲਾਂ ਵੀ ਦੱਸਿਆ ਵੀ ਮੈਮੋਰੀਅਲ ਡੇ ਦੇ ਉੱਤੇ ਜਿੱਦਾਂ ਸਲਾਹ ਤੁਹਾਨੂੰ ਅਪੀਲ ਕਰ ਰਹੇ ਹਾਂ ਵੀ ਕੋਈ ਵੀ ਨਸ਼ੇ ਦਾ ਸੇਵਨ ਕਰਕੇ ਗੱਡੀ ਨਹੀਂ ਚਲਾਉਣੀ। ਐਕਸੀਡੈਂਟ ਕਈ ਜਿਹੜੇ ਉਹ ਹੋ ਜਾਂਦੇ ਆ ਕਿ ਕਲੋਵਿਸ ਤੇ ਬਾਰ-ਬਾਰ ਇੱਕ ਹਾਦਸਾ ਹੋਇਆ ਆ ਜਿਹਦੇ ਕਰਕੇ ਇੱਕ ਜਣੇ ਦੀ ਮੌਤ ਹੋਈ ਆ। ਇਹ ਹੁਣ ਤੋਂ ਕੁਛ ਘੰਟਾ ਕੁ ਪਹਿਲਾਂ ਹੀ ਐਕਸੀਡੈਂਟ ਹੋਇਆ ਹੈ। 2 ਕਾਰ ਕੋਲੀਜਨ ਸੀਗੀ ਜਿਸ ਦੇ ਵਿੱਚ ਇੱਕ ਹੋਂਡਾ ਤੇ ਇੱਕ ਮਰਸੀਡੀਜ਼ ਬੈਂਜ਼ ਮਿਨੀਵਾਵਾ ਤੇ ਇੰਟਰਨੈਸ਼ਨਲ ਐਵੀਨਿਊ ਜਿਹੜੇ ਕਲੋਵਿਸ ਤੇ ਥੋੜ੍ਹੇ ਬਾਹਰ ਇਲਾਕਾ ਪੈਂਦਾ ਫਰੈਜ਼ਨੋ ਦੇ ਨਾਲ ਜਿਹੜਾ ਸ਼ਹਿਰ ਆ ਉੱਥੇ ਹਾਦਸਾ ਇਹ ਵਾਪਰਿਆ। ਸਟਾਪ ਸਾਈਨ ਨੂੰ ਜਿਹੜਾ ਉਹ ਭੇਦਦੀ ਹੋਈ ਰੁਕੀ ਨਹੀਂ ਮਰਸੀਡੀਜ਼ ਜਿਹੜੀ ਉਹ ਹੋਂਡਾ ਗੱਡੀ ਨੂੰ ਉਹਨੇ ਟੀ-ਬੋਨ ਕੀਤਾ ਤੇ ਹੋਂਡਾ ਗੱਡੀ ਦਾ ਜਿਹੜਾ ਡਰਾਈਵਰ ਆ ਉਹ ਸਰਵਾਈਵ ਨਹੀਂ ਕਰ ਸਕਿਆ। ਉਹ ਮੌਕੇ ਤੇ ਜਿਹੜੀ ਉਸਦੀ ਮੌਤ ਹੋ ਗਈ। ਉਸ ਗੱਡੀ ਦੇ ਵਿੱਚ ਨਾਲ 2 ਬੱਚੇ ਵੀ ਜਿਹੜੇ ਉਹ ਸਵਾਰ ਸੀਗੇ ਤੇ ਨਿਆਣਿਆਂ ਨੂੰ ਹੁਣ ਲੋਕਲ ਹਸਪਤਾਲ ਦੇ ਵਿੱਚ ਜਿਹੜਾ ਉਹ ਦਾਖਲ ਕਰਾਇਆ ਗਿਆ। ਮਰਸੀਡੀਜ਼ ਦਾ ਡਰਾਈਵਰ ਆ ਉਹਦੀ ਕੰਡੀਸ਼ਨ ਕੀ ਆ ਉਹ ਜੇ ਅਨਨੋਨ ਦੱਸੀ ਜਾ ਰਹੀ ਆ। ਸੋ ਅਜਿਹੇ ਮੌਕੇ ਦੇ ਉੱਤੇ ਬਹੁਤ ਸਾਰੇ ਲੋਕ ਇਹਨਾਂ ਵੀਕਐਂਡਸ ਦੇ ਉੱਤੇ ਕਈ ਇਹਦੀ ਸ਼ਰਾਬ ਪੀ ਕੇ ਖਾਸ ਕਰਕੇ ਜਾਂ ਨਸ਼ੇ ਦਾ ਸੇਵਨ ਕਰਕੇ ਗੱਡੀ ਚਲਾਉਣ ਲੱਗ ਜਾਂਦੇ ਆ। ਬਹੁਤ ਹੀ ਧਿਆਨ ਦੇ ਨਾਲ ਜਿਹੜਾ ਉਹ ਡਰਾਈਵ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ ਤਾਂ ਜੋ ਭਾਈ ਅਜਿਹੇ ਹਾਦਸਿਆਂ ਤੋਂ ਬਚਾ ਰੱਖ ਸਕੀਏ। ਇਸੇ ਤਰੀਕੇ ਦੇ ਨਾਲ ਸਟਰ ਕਾਊਂਟੀ ਦੇ ਵਿੱਚ ਵੀ ਇੱਕ ਹਾਦਸਾ ਵਾਪਰਿਆ, ਹੈਡ ਔਨ ਕ੍ਰੈਸ਼ ਹੋਇਆ ਸਟਰ ਕਾਊਂਟੀ ਦੇ ਵਿੱਚ ਕੱਲ੍ਹ, ਜਿਸ ਦੇ ਵਿੱਚ 2 ਜਣਿਆਂ ਦੀ ਮੌਤ ਹੋਈ ਤੇ 4 ਲੋਕ ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਇਸ ਦੇ ਵਿੱਚ ਫੋਰਡ ਤੇ ਟੋਯੋਟਾ ਦੀਆਂ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ। ਇਹ ਦੁਪਹਿਰ 1:30 ਵਜੇ ਦੀ ਘਟਨਾ ਜਿਹੜੀ ਆ ਉਹ ਹੈਗੀ ਆ। ਟੋਯੋਟਾ ਦੀ ਗੱਡੀ ਦਾ ਡਰਾਈਵਰ ਥੋੜ੍ਹਾ ਕਾਹਲਾ ਪੈ ਗਿਆ, ਟ੍ਰੈਫਿਕ ਨੂੰ ਪਾਸ ਕਰਨ ਦੇ ਲਈ
ਰੋਂਗ ਸਾਈਡ ਵਾਲੇ ਪਾਸੇ ਜਾਂ ਆਪੋਜ਼ਿਟ ਸਾਈਡ ਤੋਂ ਆ ਰਹੀ ਲੇਨ ਦੇ ਵਿੱਚ ਜਾ ਪਹੁੰਚਿਆ, ਜਿੱਧਰੋਂ ਸਾਹਮਣੇ ਆ ਰਹੀ ਤੇਜ਼ ਰਫ਼ਤਾਰ ਦੀ ਫੋਰਡ ਦੀ ਗੱਡੀ ਆਪਸ ਦੇ ਵਿੱਚ ਜਿਹੜੀ ਉਹ ਜਾ ਟਕਰਾਈ। ਇਸ ਕਰਕੇ 2 ਪੈਸੰਜਰਸ ਦੀ ਉੱਥੇ ਮੌਤ ਹੋ ਗਈ। ਕੈਲੀਫੋਰਨੀਆ ਦੇ ਜੋ ਬੀਚਸ ਆ 1100 ਮੀਲ ਲੰਬੇ ਹੈਗੇ ਆ। ਕਹਿੰਦੇ ਵੀ ਇਸ ਸੈਂਚੁਰੀ ਦੀ, ਇਸ ਸਦੀ ਦੇ ਐਂਡ ਤੱਕ ਸਾਰੇ ਦੇ ਸਾਰੇ ਬੀਚਸ ਆ ਉਹ ਵੈਨਿਸ਼ ਹੋ ਜਾਣਗੇ, ਉਹ ਖਤਮ ਹੋ ਜਾਣਗੇ। 25 ਤੋਂ 70% ਕੈਲੀਫੋਰਨੀਆ ਦੇ ਬੀਚਸ ਕੰਪਲੀਟਲੀ ਅਰੋਡ ਹੋ ਜੂਗੇ, ਪੂਰੀ ਤਰ੍ਹਾਂ ਖਤਮ ਹੋ ਜੂਗੇ। ਕਾਰਨ ਆਪਾਂ ਦੇਖਦੇ ਹੀ ਹਾਂ ਗਲੋਬਲ ਟੈਂਪਰੇਚਰ ਪ੍ਰੋਜੈਕਸ਼ਨਸ, ਗ੍ਰੀਨ ਹਾਊਸ ਐਮਿਸ਼ਨਸ ਨੂੰ ਲੈ ਕੇ ਯੂਐਸ ਜਿਓਲੋਜੀਕਲ ਸਰਵੇ ਨੇ ਇੱਕ ਸਟੱਡੀ ਕੀਤੀ ਆ। ਉਹਨਾਂ ਨੇ ਪੂਰਾ ਡਾਟਾ ਜੋ ਆ ਸੈਟੇਲਾਈਟ ਦੇ ਰਾਹੀਂ ਸੈਨ ਫਰਾਂਸਿਸਕੋ ਦਾ ਓਸ਼ਨ ਬੀਚ ਇੱਦਾਂ ਤੇ 1100 ਮੀਲ ਲੰਬੀ ਜੋ ਕੋਸਟ ਲਾਈਨ ਆ ਕੈਲੀਫੋਰਨੀਆ ਦੀ, ਉਹ ਸਾਰੀ ਸਟੱਡੀ ਕੀਤੀ ਆ। ਤੇ ਉਹਦੇ ਮੁਤਾਬਕ ਕਹਿੰਦੇ ਵੀ ਐਂਡ ਆਫ ਦਾ ਸੈਂਚੁਰੀ ਤੱਕ ਬਹੁਤ ਹੀ ਜਿਹੜੇ ਖਤਰਨਾਕ ਰਿਜ਼ਲਟ ਆ ਰਹੇ ਹੈਗੇ। ਕਹਿੰਦੇ ਵੀ ਜੋ ਸਟੱਡੀ ਆਈ ਆ ਉਹਦੇ ਮੁਤਾਬਕ 1.6 ਫੁੱਟ ਤੋਂ ਲੈ ਕੇ 10 ਫੁੱਟ ਤੱਕ ਦਾ ਜੋ ਏਰੀਆ ਆ ਉਹ ਪਾਣੀ ਦੇ ਅੰਡਰ ਕਵਰ ਹੋ ਜਾਊਗਾ। ਸੋ ਜਿਹਦੇ ਨਾਲ ਜਿੰਨੇ ਵੀ ਮੇਨ ਬੀਚਸ ਹੈਗੇ, ਹੰਬਲਟ ਵੇ ਦਾ ਆ ਨਾਰਦਰਨ ਕੈਲੀਫੋਰਨੀਆ 'ਚ, ਪਿਸਮੋ ਬੀਚ ਆ, ਮੋਰੋ ਵੇ ਆ ਸੈਂਟਰਲ ਵੈਲੀ 'ਚ, ਨਿਊਪੋਰਟ ਬੀਚ, ਸੈਨ ਕਲੇਮੈਂਟੇ ਸਦਰਨ ਕੈਲੀਫੋਰਨੀਆ 'ਚ ਇਹ ਸਾਰਾ ਕੁਝ ਪਾਣੀ ਦੇ ਵਿੱਚ ਡੁੱਬ ਜਾਊਗਾ। ਜੀ। ਟੈਕਸਸ ਤੋਂ ਅਗਲੀ ਜਿਹੜੀ ਖਬਰ ਆ ਰਹੀ ਹੈ, ਕੈਨ ਪੈਕਸਟਨ ਜਿਹੜੇ ਉੱਥੇ ਦੇ ਅਟਾਰਨੀ ਜਨਰਲ ਆ, ਉਹਨਾਂ ਦੀ ਇੰਪੀਚਮੈਂਟ ਦਾ ਟ੍ਰਾਇਲ ਚਾਲੂ ਹੋਣ ਜਾ ਰਿਹਾ ਆ 28 ਅਗਸਤ ਤੋਂ। ਇਸ ਮਾਮਲੇ ਵਿੱਚ ਟੈਕਸਸ ਦੇ ਜਿਹੜੇ ਹਾਊਸ ਆ, ਉਹਨਾਂ ਨੇ ਜਿਹੜੇ ਇੰਪੀਚਮੈਂਟ ਮੈਨੇਜਰਸ ਆ ਉਹਨਾਂ ਦਾ ਐਲਾਨ ਕਰ ਦਿੱਤਾ ਆ। ਇਹਦੇ ਵਿੱਚ 7 ਰਿਪਬਲਿਕਨ ਪਾਰਟੀ ਵੱਲੋਂ ਤੇ 5 ਜਿਹੜੇ ਡੈਮੋਕ੍ਰੇਟਸ ਆ ਉਹ ਬੋਰਡ ਆਫ ਮੈਨੇਜਰਸ ਹੋਣਗੇ, ਜਿਹੜੀ ਇਸ ਟ੍ਰਾਇਲ ਦੀ ਪ੍ਰੋਸੀਕਿਊਸ਼ਨ ਕਰਨਗੇ। ਜਿੱਦਾਂ ਦੋਨਾਂ ਧਿਰਾਂ ਦੀ ਸਹਿਮਤੀ ਇਸ ਮਾਮਲੇ ਦੇ ਵਿੱਚ ਬਣੀ ਹੈ ਕੈਨ ਪੈਕਸਟਨ ਦੇ ਮਾਮਲੇ 'ਚ, ਲੱਗਦਾ ਵੀ ਇਸ ਨੂੰ ਓਵਰਵੈਲਮਿੰਗਲੀ ਜਿਹੜਾ ਆ ਸਾਰਿਆਂ ਦੀ ਸਪੋਰਟ ਦੇ ਨਾਲ ਇਸ ਨੂੰ ਪੈਕਸਟਨ ਨੂੰ ਲੱਗਦਾ ਆ ਇੰਪੀਚ ਕਰ ਦਿੱਤਾ ਜਾਊਗਾ। ਪੈਕਸਟਨ ਦੇ ਆਫਿਸ ਦੇ ਵੱਲੋਂ ਜਾਂ ਉਹਨਾਂ ਦੇ ਦੁਆਰਾ ਕਹਿੰਦੇ ਆ ਵੀ ਪੈਟਰਨ ਆਫ ਮਿਸਕੰਡਕਟ, ਰੋਂਗ ਡੂਇੰਗ ਇਹ ਬਾਰ-ਬਾਰ ਜਿਹੜੀ ਉਹ ਦਿਸਦੀ ਰਹੀ ਆ। ਤੇ ਪੈਕਸਟਨ ਨੇ ਉੱਦਾਂ ਇਸ ਨੂੰ ਪੋਲੀਟੀਕਲੀ ਮੋਟੀਵੇਟਡ ਸ਼ੈਮ ਜਿਹੜਾ ਇਸ ਦੇ ਵਿੱਚ ਦੱਸਿਆ, ਤੇ ਉਹ ਕਹਿੰਦੇ ਵੀ ਮੈਨੂੰ ਉਮੀਦ ਆ ਵੀ ਸੈਨੇਟ ਦੇ ਵਿੱਚ ਉਸ ਦਾ ਨਾਮ ਜਿਹੜਾ ਉਹ ਕਲੀਅਰ ਹੋ ਜਾਵੇਗਾ। ਉੱਧਰ ਸੈਨੇਟ ਨੇ ਸਰਬਸੰਮਤੀ ਦੇ ਨਾਲ ਉਸ ਰੈਜ਼ੋਲੂਸ਼ਨ ਨੂੰ ਅਡਾਪਟ ਕਰ ਲਿਆ, ਮੰਨ ਲਿਆ, ਜਿਸ ਦੇ ਵਿੱਚ ਜਿਹੜੀ ਅਗਲੇ ਟਾਈਮਲਾਈਨ ਦੀਆਂ ਜਿਹੜੀਆਂ ਸਟੈਪਸ ਆ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਵੀ ਕਲਮਬੰਦ ਉਸ ਨੂੰ ਕੀਤਾ ਗਿਆ ਹੈ। ਸੋ 7 ਮੈਂਬਰੀ ਕਮੇਟੀ ਆ ਉਸ ਨੂੰ ਆਲਰੇਡੀ ਅਪੁਆਇੰਟ ਕਰ ਦਿੱਤਾ ਗਿਆ ਆ। ਮੈਨੇਜਰਸ ਕਹਿੰਦੇ ਵੀ ਹਾਊਸ ਦੇ ਉਸ ਰੈਜ਼ੋਲੂਸ਼ਨ ਦੇ ਬਾਅਦ ਬੋਰਡ ਬਣਾਉਣ ਦੇ ਲਈ ਜਿਹੜੀ ਵੋਟ ਹੋਈ ਸੀ 4 ਦੇ ਮੁਕਾਬਲੇ 136, ਸੋ ਕਹਿ ਸਕਦੇ ਆ ਵੀ ਸਰਬਸੰਮਤੀ ਦੇ ਨਾਲ ਜਾਂ ਕਾਫੀ ਵੱਡੀ ਸਹਿਮਤੀ ਦੇ ਨਾਲ ਹੋਇਆ ਸੀ। ਸੋ ਕੈਨ ਪੈਕਸਟਨ ਦਾ ਲੱਗਦਾ ਵੀ ਸਿਆਸੀ ਕਰੀਅਰ ਖਤਮ ਹੋ ਸਕਦਾ ਆ। ਇੱਕ ਟਾਈਮ ਦੇ ਉੱਤੇ ਕੈਨ ਪੈਕਸਟਨ ਟੈਕਸਸ ਦੇ ਗਵਰਨਰਸ਼ਿਪ ਦੇ ਨਾਮ ਦੇ ਵਿੱਚ ਵੀ ਉਹਨਾਂ ਦਾ ਨਾਮ ਲਿਆ ਜਾਂਦਾ ਸੀਗਾ, ਪਰ ਹੁਣ ਜੋ ਉਹਨਾਂ ਦੇ ਦੁਆਰਾ ਕੀਤਾ ਗਿਆ, ਜਿਹੜੇ ਉਹਨਾਂ ਦੇ ਉੱਤੇ ਕਥਿਤ ਚਾਰਜਿਸ ਜਿਹੜੇ ਲੱਗ ਰਹੇ ਆ, ਉਸ ਨੂੰ ਲੱਗਦੇ ਹੋਏ ਲੱਗਦਾ ਆ ਵੀ ਸ਼ਾਇਦ ਇਹ ਕਰੀਅਰ ਹੁਣ ਇੱਥੇ ਖਤਮ ਹੋ ਜਾਵੇ। ਫ੍ਰਿਜ਼ਨੋ ਦੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਨਾਨ ਪ੍ਰੋਫਿਟ ਆਫ ਦਾ ਈਅਰ ਅਨਾਉਂਸ ਕੀਤਾ ਜਾ ਰਿਹਾ ਹੈਗਾ। ਲਾਈਟ ਹਾਊਸ ਰਿਕਵਰੀ ਸੈਂਟਰ ਉਸ ਨੂੰ 2023 ਸਨ ਦਾ ਕੈਲੀਫੋਰਨੀਆ ਦਾ ਨਾਨ ਪ੍ਰੋਫਿਟ ਆਫ ਦਾ ਈਅਰ ਸਿਲੈਕਟ ਕੀਤਾ ਗਿਆ ਸੈਨੇਟਰ ਸ਼ੈਨਨ ਗਰੋਵ ਵੱਲੋਂ, ਜੋ ਕਿ ਡਿਸਟ੍ਰਿਕਟ 12 ਦੇ ਆ। ਆਫੀਸ਼ੀਅਲਸ ਇਹ ਕਹਿੰਦੇ ਆ ਵੀ ਇਸ ਆਰਗੇਨਾਈਜੇਸ਼ਨ ਨੇ ਬਹੁਤ ਜ਼ਿਆਦਾ ਕੰਮ ਕੀਤਾ ਆ ਵਿਮਨ ਦੀ ਹੈਲਪ ਦੇ ਲਈ, ਚਿਲਡਰਨ ਦੀ ਹੈਲਪ ਦੇ ਲਈ, ਐਜੂਕੇਸ਼ਨ, ਥੈਰਾਪੀ ਵਰਕ, ਵਰਕ ਐਕਸਪੀਰੀਅੰਸ ਟ੍ਰੇਨਿੰਗ, ਹੋਰ ਇਦਾਂ ਦੇ ਕੰਮਾਂ ਦੇ ਲਈ। ਸੋ ਇਹਨਾਂ ਦਾ ਜਿਹੜਾ ਸਨਮਾਨਤ ਆ ਉਹ ਕੀਤਾ ਜਾਊਗਾ। ਜੀ ਬਿਲਕੁਲ। ਸੈਕਰਾਮੈਂਟੋ ਦੇ ਵਿੱਚ ਇੱਕ ਬੰਦੇ ਨੇ ਆਪਣੇ ਆਪ ਨੂੰ ਬੈਰੀਕੇਡ ਕਰ ਲਿਆ ਸੀਗਾ, ਤੇ ਕਹਿੰਦੇ ਵੀ ਉਹ ਆਰਮਡ ਦੱਸਿਆ ਜਾਂਦਾ ਸੀਗਾ। ਇੱਕ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਚੇਜ਼ ਤੋਂ ਬਾਅਦ ਦੇ ਵਿੱਚ ਇਹ ਇਨਸੀਡੈਂਟ ਵਾਪਰਿਆ। ਹੁਣ ਡੈਪਟੀਜ਼ ਇਹ ਦਾਅਵਾ ਕਰ ਰਿਹਾ ਵੀ ਉਸ ਬੰਦੇ ਨੂੰ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈਗਾ, ਬੈਰੀਕੇਡ ਕਰ ਲਿਆ ਸੀ, ਆਪਣੇ ਆਪ ਨੂੰ ਉਸਨੇ ਜਿਹੜਾ ਉਹ ਬੰਦ ਕਰਕੇ ਰੱਖਿਆ ਸੀਗਾ। ਸੋ ਇਹ ਕਹਿੰਦੇ ਵੀ ਆਰਮਡ ਸੀਗਾ। ਜਦੋਂ ਹੁਣ ਕਸਟਡੀ ਦੇ ਵਿੱਚ ਇਸ ਨੂੰ ਲਿਆ ਗਿਆ ਹੈ। ਸਾਊਥ ਸੈਕਰਾਮੈਂਟੋ ਦੇ ਵਿੱਚ ਸਟੈਂਡ ਆਫ ਵਾਪਰਿਆ ਆ। ਸੈਕਰਾਮੈਂਟੋ ਕਾਊਂਟੀ ਦੇ ਡੈਪਟੀਜ਼ ਤੇ CHP ਦੇ ਅਧਿਕਾਰੀਆਂ ਨੇ ਇਸ ਬੰਦੇ ਨੂੰ ਹਿਰਾਸਤ ਦੇ ਵਿੱਚ ਲਿਆ ਹੈ। 41ਵੀਂ ਸਟਰੀਟ ਤੇ 37th ਐਵੀਨਿਊ ਲੈਮਨ ਹਿੱਲ ਨੇਬਰਹੁੱਡ ਜਿਹੜਾ ਸਾਊਥ ਸੈਕਰਾਮੈਂਟੋ ਦੇ ਇਲਾਕੇ 'ਚ ਪੈਂਦਾ ਆ, ਉੱਥੇ ਜਾ ਕੇ ਇਸ ਦੀ ਚੇਜ਼ ਆ ਉਹ ਖਤਮ ਹੋਈ ਸੀ। ਟ੍ਰੈਫਿਕ ਵਾਇਲੇਸ਼ਨ ਤੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਇਵੈਂਚੁਅਲੀ ਇਹ ਆਪਣੀ ਗੱਡੀ ਨੂੰ ਛੱਡ ਕੇ ਦੌੜ ਗਿਆ। ਘਰ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਉਸਨੇ ਬੰਦ ਕਰਕੇ ਰੱਖ ਲਿਆ ਤੇ ਪੁਲਿਸ ਨੇ ਹੁਣ ਇਸ ਨੂੰ ਹਿਰਾਸਤ 'ਚ ਲਿਆ ਹੈ। ਜੀ, ਅਗਲੀ ਖਬਰ ਵੱਲ ਚੱਲੀਏ। ਨਿਊਯਾਰਕ ਤੇ ਕੈਲੀਫੋਰਨੀਆ ਦੋਨਾਂ ਸਟੇਟਾਂ ਨੇ 92 ਬਿਲੀਅਨ ਡਾਲਰ ਲੂਜ਼ ਕੀਤਾ ਹੈਗਾ, ਕਿਉਂਕਿ ਜੋ ਅਮੀਰ ਅਮਰੀਕਨਸ ਆ ਉਹ ਦੋਨਾਂ ਸਟੇਟਾਂ ਨੂੰ ਛੱਡ ਕੇ ਹੋਰ ਸਟੇਟਾਂ ਦੇ ਵਿੱਚ ਚਲੇ ਗਈਆਂ ਆ ਜਿੱਥੇ ਟੈਕਸ ਘੱਟ ਹੁੰਦਾ ਹੈਗਾ। ਸੋ 92 ਬਿਲੀਅਨ ਡਾਲਰ ਦਾ ਜੋ ਨੰਬਰ ਆ ਇਹ ਬਹੁਤ ਵੱਡਾ ਨੰਬਰ ਆ। ਕਹਿੰਦੇ ਪਈ ਜੋ ਰਿਚ ਯੰਗ ਅਮਰੀਕਨਸ ਆ ਉਹਨਾਂ ਦਾ ਕੌਨਫੀਡੈਂਸ ਸਟਾਕ ਮਾਰਕੀਟ ਦੇ ਵਿੱਚ ਵੀ ਨਹੀਂ ਰਿਹਾ ਇਸ ਟਾਈਮ ਦੇ ਉੱਤੇ। ਸੋ ਕੈਲੀਫੋਰਨੀਆ ਤੇ ਨਿਊਯਾਰਕ ਨੂੰ ਅਮੀਰ ਲੋਕ ਛੱਡ ਰਹੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ। ਇਹ ਸਾਰਾ ਡਾਟਾ ਇੰਟਰਨਲ ਰੈਵਨਿਊ ਸਰਵਿਸ ਨੇ ਦਿੱਤਾ ਹੈ। ਨਿਊਯਾਰਕ ਨੇ ਕਹਿੰਦੇ ਪਏ 25 ਬਿਲੀਅਨ ਡਾਲਰ ਦੀ ਗ੍ਰੋਸ ਇਨਕਮ ਮਾਈਗ੍ਰੇਸ਼ਨ ਆਊਟ ਆਫ ਸਟੇਟ 2021 ਚ ਉਹਨਾਂ ਨੇ ਲੂਜ਼ ਕੀਤੀ ਹੈਗੀ ਆ। ਕਾਫੀ ਵੱਡਾ ਨੰਬਰ ਆ। ਕੈਲੀਫੋਰਨੀਆ ਗੋਲਡਨ ਸਟੇਟ ਨੇ 29 ਬਿਲੀਅਨ ਡਾਲਰ 2021 ਚ ਤੇ 18 ਬਿਲੀਅਨ ਡਾਲਰ 2020 ਚ। ਟੋਟਲ ਜੇ ਮਿਲਾ ਕੇ ਸਾਰਿਆਂ ਦਾ ਦੇਖਿਆ ਜਾਵੇ 2 ਸਾਲਾਂ ਚ 92 ਬਿਲੀਅਨ ਡਾਲਰ ਲੂਜ਼ ਕੀਤਾ ਹੈਗਾ। ਜੀ, ਜੀ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਆ ਰਹੀ ਹੈ ਚੀਨ ਦੇ ਵਿੱਚ, ਉੱਥੇ ਦੇ ਜਿਹੜੇ ਨੌਜਵਾਨਾਂ ਦੀ ਅਨਇੰਪਲੋਇਮੈਂਟ ਦੀ ਦਰ ਕਹਿੰਦੇ ਰਿਕਾਰਡ ਹਾਈ ਇਸ ਟਾਈਮ ਬਣ ਚੁੱਕੀ ਆ। 16 ਤੋਂ 24 ਸਾਲ ਦੇ ਜਿਹੜੇ ਉਮਰ ਵਰਗ ਦੇ ਵਿੱਚ ਉੱਥੇ ਦਾ ਅਧਿਕਾਰਿਤ ਅੰਕੜਾ ਇਹ ਸ਼ੋ ਕਰ ਰਿਹਾ ਆ ਵੀ ਜਿਹੜੀ ਅਰਬਨ ਜਿਹੜੀ ਅਨਪਲੋਇਮੈਂਟ ਆ ਉਹ 20.4% ਦੇ ਉੱਤੇ ਅਪ੍ਰੈਲ ਦੇ ਵਿੱਚ ਪਹੁੰਚੀ ਸੀਗੀ। ਸੋ ਇਹ ਕਹਿੰਦੇ ਵੀ ਅਨਇੰਪਲੋਇਮੈਂਟ ਦੀ ਦਰ ਦੇ ਨਾਲੋਂ ਜਿਹੜਾ 4 ਗੁਣਾ ਜਿਹੜੀ ਆ ਇਸ ਟਾਈਮ ਉੱਥੇ ਇਹ ਵੱਧ ਚੁੱਕੀ ਆ। ਸੋ ਕਹਿੰਦੇ ਵੀ ਚਾਈਨਾ ਦਾ ਜਿਹੜਾ ਕਾਲਜ ਬਬਲ ਆ ਉਹ ਇਸ ਟਾਈਮ ਬਰਸਟ ਕਰ ਰਿਹਾ ਉੱਥੇ। ਜਿੱਦਾਂ ਆਪਣੇ ਦੇਖਦੇ ਆ ਭਾਰਤ ਦੇ ਵਿੱਚ ਵੀ ਨਾ ਸਾਰੇ ਜਣਿਆਂ ਨੂੰ ਇੰਜੀਨੀਅਰ ਡਾਕਟਰ ਬਣਾਉਣ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਆ ਉਹ ਹੁਣ ਸਾਰੇ ਜਣੇ ਬਣ ਰਹੇ ਆ ਪਰ ਅੱਗੇ ਜੌਬਸ ਅਵੇਲੇਬਲ ਨਹੀਂ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਆ। ਸੋ ਅੰਡਰ ਇੰਪਲੋਇਮੈਂਟ ਕਹਿੰਦੇ ਵੀ ਚੀਨ ਦੇ ਨੌਜਵਾਨਾਂ ਦੇ ਵਿੱਚ ਇੱਕ ਵੱਡੀ ਇਸ ਟਾਈਮ ਇਸ਼ੂ ਦੇ ਵਜੋਂ ਜਿਹੜਾ ਉਹ ਬਣਦਾ ਜਾ ਰਿਹਾ ਆ। 1990 ਦੇ ਦਹਾਕੇ ਦੇ ਵਿੱਚ ਕਾਲਜ ਐਜੂਕੇਸ਼ਨ ਨੂੰ ਕਾਫੀ ਜ਼ਿਆਦਾ ਚੀਨ ਨੇ ਐਕਸਪੈਂਡ ਕੀਤਾ ਸੀ। ਉਦੋਂ ਬਹੁਤ ਜ਼ਿਆਦਾ ਕਾਲਜ ਗ੍ਰੈਜੂਏਟ ਬਣਨੇ ਜਿਹੜੇ ਸ਼ੁਰੂ ਹੋਏ ਪਰ ਡਿਮਾਂਡ ਐਂਡ ਸਪਲਾਈ ਜਿਹੜੇ ਹਾਈ ਸਕਿਲਡ ਵਰਕਰਸ ਦੀ ਉੱਥੇ ਉਸ ਦੇ ਨਾਲ ਮੈਚ ਨਹੀਂ ਕਰ ਸਕੀ ਤੇ ਹੁਣ ਜਿਹੜੀ ਅਨਇੰਪਲੋਇਮੈਂਟ ਆ ਉਸ ਦੀ ਦਰ ਪਹਿਲਾਂ ਦੇ ਨਾਲੋਂ 4 ਗੁਣਾ ਇਸ ਟਾਈਮ ਵੱਧ ਚੁੱਕੀ ਆ। ਜੀ ਹਾਂ। ਇੰਡੀਆ ਦੀ ਇੰਨੀ ਬੁਰੀ ਸਿਚੁਏਸ਼ਨ ਆ ਜੌਬਸ ਦੇ ਬਾਰੇ, ਈਵਨ ਦੋ ਕਹਿੰਦੇ ਵੀ ਡਿਜੀਟਲ ਇੰਡੀਆ ਸੁਪਰ ਪਾਵਰ ਬਣ ਜਾ ਰਹੀ ਆ। CNN ਨੇ ਕੱਲ ਇੱਕ ਰਿਪੋਰਟ ਛਾਪੀ ਆ ਵੀ ਬਹੁਤ ਘੱਟ ਜੌਬਾਂ ਆ ਇੰਡੀਆ 'ਚ, ਬਹੁਤ ਜ਼ਿਆਦਾ ਵਰਕਰਸ ਆ, ਕੋਈ ਵੀ ਪਲਾਨ ਨਹੀਂ ਹੈਗੀ ਉਹਨਾਂ ਦੇ ਕੋਲ। ਕਹਿੰਦੇ ਵੀ ਦ ਟਾਈਮ ਬੌਮ ਹਿਡਨ ਇਨ ਇੰਡੀਆਜ਼ ਇਕਨੋਮਿਕ ਮਿਰਾਕਲ। ਸੋ 2-2 3-3 ਡਿਗਰੀਆਂ ਵਾਲੇ ਲੋਕ ਉਹਨਾਂ ਨੂੰ ਜੌਬ ਨਹੀਂ ਲੱਭ ਰਹੀ ਹੈਗੀ। ਤਨਖਾਹਾਂ ਬੜੀਆਂ ਘੱਟ ਹੈਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਦੀ ਜਿਹੜੀ ਪੋਜੀਸ਼ਨ ਆ ਕਹਿੰਦੇ ਪਈ ਬਹੁਤ ਬੈਡ ਹੋਊਗੀ ਜੌਬ ਲੱਭਣ ਦੇ ਲਈ। ਕੰਪੀਟੀਸ਼ਨ ਬਹੁਤ ਆ। ਉਹਦਾ ਕਾਰਨ ਇਹ ਆ ਵੀ 40% ਇੰਡੀਆ ਦੀ ਪੋਪੂਲੇਸ਼ਨ 25 ਸਾਲ ਦੀ ਉਮਰ ਤੋਂ ਘੱਟ ਹੈਗੀ ਆ ਤੇ ਹਾਫ ਜਿਹੜੇ ਆ 45.8% ਅਨਪਲਾਇਡ ਆ ਐਜ਼ ਆਫ ਦਸੰਬਰ 2022। ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੋਨਮੀ ਜੋ ਆ ਉਹਨਾਂ ਨੇ ਇਹ ਡਾਟਾ ਰਿਲੀਜ਼ ਕੀਤਾ ਹੈ। ਜੀ, ਜੀ। ਜਾਂਦੇ ਜੇ ਮਾਰਕੀਟਸ ਦਾ ਵੀ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਜਿਹੜੇ ਆ ਉਹ ਉੱਦਾਂ ਦਾ ਛੁੱਟੀ ਜਿਹੜੀ ਉਹ ਰਹੀ ਆ ਤੇ ਮਾਰਕੀਟ ਆਪਾਂ ਜਿੱਦਾਂ ਦੱਸ ਰਹੇ ਸੀਗੇ ਵੀ ਬਾਕੀ ਮੁਲਕਾਂ ਦੇ ਵਿੱਚ ਅਮਰੀਕਾ ਦੀ ਡੈਟ ਸੀਲਿੰਗ ਨੂੰ ਲੈ ਕੇ ਜਿਹੜਾ ਉਹ ਤਾਂ ਨੂੰ ਰਹੀ ਆ। ਮੈਮੋਰੀਅਲ ਡੇ ਦੀ ਜਿਹੜੀ ਉਹ ਛੁੱਟੀ ਰਹਿੰਦੀ ਆ। ਉੱਦਾਂ ਸੋਨੇ ਦਾ ਭਾਅ ਦੱਸਦੇ ਜਾਈਏ ਤਾਂ $1941 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ, 10 ਈਅਰ ਯੀਲਡ 3.77 ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 27,698 ਤੇ ਇਥੀਰੀਅਮ 1893 $US ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 70 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਜੀ, ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਮਲ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।